ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਜਿਉ ਬੁਲਾਏ ਤਿਉ ਬੋਲਾ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਇੱਛਾ ਪੂਰਕ ਸਰਬ ਸੁਖ ਦਾਤਾ, ਕਰ ਗੁਰੂ ਨਾਨਕ ਨਾਮ। ਪੂਰਕ ਸਰਬ ਸੁਖ ਦਾਤਾ, ਕਰ ਗੁਰੂ ਨਾਨਕ ਨਾਮ।
ਸਰਬ ਸੁਖ ਦਾਤਾ ਹਰ ਗੁਰੂ ਨਾਨਕ ਦਾਤਾ ਪੁਰਖ ਸਰਬ ਸੁਖ ਦਾਤਾ ਗੁਰੂ ਨਾਨਕ ਦਾਤਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਆੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਸਿਮਰ ਸਿਮਰ ਸੁਖ ਪਾਵੋ ਗੁਰ ਕੀ ਬਾਣੀ ਗੁਰ ਕੀ ਬਾਣੀ ਸਿਮਰ ਸਿਮਰ ਸੁਖ ਪਾਵੋ ਗੁਰ ਕੀ ਬਾਣੀ ਗੁਰ ਕੀ ਬਾਣੀ ਸਿਮਰ ਸਿਮਰ ਸੁਖ ਪਾਵੋ ਗੁਰ ਕੀ ਬਾਣੀ ਗੁਰ ਕੀ ਬਾਣੀ ਸਿਮਰ ਸਿਮਰ ਸੁਖ ਪਾਵੋ ਗੁਰ ਕੀ ਬਾਣੀ ਗੁਰ ਕੀ ਬਾਣੀ ਸਿਮਰ ਸੁਖ ਪਾਵੋ ਗੁਰ ਕੀ ਬਾਣੀ ਗੁਰ ਕੀ ਬਾਣੀ ਸਿਮਰ ਸਿਮਰ ਸੁਖ ਪਾਵੋ ਗੁਰ ਕੀ ਬਾਣੀ ਗੁਰ ਕੀ ਬਾਣੀ ਸਿਮਰ ਸਿਮਰ ਸੁਖ ਪਾਵੋ ਗੁਰ ਕੀ ਬਾਣੀ ਗੁਰ ਕੀ ਬਾਣੀ ਸਿਮਰ ਸਿਮਰ ਸੁਖ ਪਾਵੋ ਗੁਰ ਕੀ ਬਾਣੀ ਗੁਰ ਕੀ ਬਾਣੀ ਸਿਮਰ ਸਿਮਰ ਸੁਖ ਪਾਵੋ ਗੁਰ ਕੀ ਬਾਣੀ ਗੁਰ ਕੀ ਬਾਣੀ ਸਿਮਰ ਸਿਮਰ ਸੁਖ ਪਾਵੋ ਗੁਰ ਕੀ ਬਾਣੀ ਗੁਰ ਕੀ ਬਾਣੀ ਸਿਮਰ ਸਿਮਰ ਸੁਖ ਪਾਵੋ ਗੁਰ ਕੀ ਬਾਣੀ ਗੁਰ ਕੀ ਬਾਣੀ ਸਿਮਰ ਸਿਮਰ ਸੁਖ ਪਾਵੋ ਗੁਰ ਕੀ ਬਾਣੀ ਗੁਰ ਕੀ ਬਾਣੀ ਸਿਮਰ ਸਿਮਰ ਸੁਖ ਪਾਵੋ 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 ਗੁਰ ਕੀ ਬਾਣੀ ਗੁਰ ਕੀ ਬਾਣੀ ਸਿਮਰ ਸਿਮਰ ਸੁਖ ਪਾਵੋ ਗੁਰ ਕੀ ਬਾਣੀ ਗੁਰ ਕੀ ਬਾਣੀ ਸਿਮਰ ਸਿਮਰ ਸੁਖ ਪਾਵੋ ਗੁਰ ਕੀ ਬਾਣੀ ਗੁਰ ਕੀ ਬਾਣੀ ਸਿਮਰ ਸਿਮਰ ਸੁਖ ਪਾਵੋ ਗੁਰ ਕੀ ਬਾਣੀ ਗੁਰ ਕੀ ਬਾਣੀ ਸਿਮਰ ਸਿਮਰ ਸੁਖ ਪਾਵੋ ਗੁਰ ਕੀ ਬਾਣੀ ਗੁਰ ਕੀ ਬਾਣੀ ਸਿਮਰ ਸਿਮਰ ਸੁਖ ਪਾਵੋ ਗੁਰ ਕੀ ਬਾਣੀ ਗੁਰ ਕੀ ਬਾਣੀ ਪਰਮ ਸਤਿਕਾਰ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਤਨੇ ਆਪ ਗੁਰ ਚਰਨਾਂ ਜੁੜ ਬੈਠੇ ਹੋ ਵੱਡੇ ਭਾਗਾਂ ਵਾਲਿਓ ਗੁਰੂ ਪਾਤਸ਼ਾਹ ਨੇ ਮਹਾਨ ਬਖਸ਼ਾਂ ਕੀਤੀਆਂ ਦਰੋਂ ਕਰੋਂ ਬਰਸਾਏ ਸ੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਉਹਨਾਂ ਦੇ ਚਰਨ ਸੇਵਕ ਸ੍ਰੀਮਾਨ ਸੰਤ ਬਾਬਾ ਨਾਹਰ ਸਿੰਘ ਜੀ ਤੇ ਬਾਬਾ ਬੰਦ ਸਿੰਘ ਜੀ ਦੇ ਸਾਲਾਨਾ ਵਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਕਈ ਰੋਜ਼ ਤੋਂ ਲੈ ਕੇ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਦੇ ਸ਼੍ਰੀ ਅਖੰਡ ਪਾਠ ਨਿਰੰਤਰ ਪ੍ਰਣੰਭ ਹਨ। ਗੁਰੂ ਪਾਤਸ਼ਾਹ ਕਿਰਪਾ ਕਰਦੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਧਿਆਨਾ ਮਹਾਂਵਾਕਾਂ ਦੇ ਨਾਲ ਆਪਾਂ ਨੂੰ ਸਮਾਂ ਪ੍ਰਾਪਤ ਹੁੰਦਾ ਹੈ। ਆਪ ਕਾਫੀ ਸਮੇਂ ਤੋਂ ਲੈ ਕਰਕੇ ਗੁਰਸਿੱਖਾਂ ਦੀ ਰਸਨਾ ਦੇ ਤੋਂ ਆਪ
ਰੱਬੀ ਲਾਹੀ ਬਾਣ ਦੇ ਦਸ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਾ ਬਣਾ ਰਹੇ ਸੀ। ਜੋ ਬਾਕੀ ਸਮਾਂ ਹੈ ਇਹ ਵੀ ਗੁਰੂ ਪਾਤਸ਼ਾਹ ਦੇ ਚਰਨਾਂ ਜੋੜ ਕਰਕੇ ਬਾਣੀ ਨਾਲ ਮਨ ਜੋੜ ਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਾ ਬਣਾਈਏ। ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਬਾਣੀ ਦੇ ਵਿੱਚ ਫਰਮਾਨ ਕਰਦੇ, ਇੱਛਾ ਪੂਰਖ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨੋ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹਰੀ ਪਰਮੇਸ਼ਰ ਵਾਹਿਗੁਰੂ ਜੀਵਾਂ ਦੀਆਂ ਇੱਛਾ ਪੂਰਨ ਕਰਨ ਵੀ ਸਮਰੱਥ ਹੈ, ਮੰਗੀ ਮੁਰਾਦ ਵੀ ਮਿਲਦੀ ਹੈ, ਤੇ ਨਾਲੇ ਆਪਾਂ ਨੂੰ ਜਿਹੜਾ ਆਤਮਿਕ ਆਨੰਦ ਹੈ ਉਹ ਵੀ ਗੁਰਬਾਣੀ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਇਹ ਦੋ ਚੀਜ਼ਾਂ ਕਿਤੇ ਨਹੀਂ ਮਿਲ ਸਕਦੀਆਂ। ਚੰਗੀਆਂ ਚੀਜ਼ਾਂ ਵੀ ਮਿਲਣ ਤੇ ਮਨ ਦੀ ਖੁਸ਼ੀ ਵੀ ਪ੍ਰਾਪਤ ਹੋਵੇ। ਇਹ ਇੱਕੋ ਇੱਕ ਗੁਰੂ ਨਾਨਕ ਦਾ ਦਰ ਹੈ, ਗੁਰੂ ਨਾਨਕ ਦੀ ਬਾਣੀ ਹੈ, ਜਿਹੜੇ ਲੋਕ ਤੇ ਪਰਲੋਕ ਦੇ ਕਾਸ ਵਾਰਦੀ ਹੈ। ਇੱਥੇ ਵੀ ਆਪਣੀ ਮਾਨੋ ਕਿ ਜੈ ਜੈਕਾਰ ਹੁੰਦੀ ਤੇ ਅੱਗੇ ਵੀ ਹੁੰਦੀ ਹੈ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ, ਗੁਰਬਾਣੀ ਜਪਾਂਗੇ ਸਿਮਰਾਂਗੇ ਮਨ ਕਰਕੇ, ਬਾਣੀ ਕਰਕੇ ਤਨ ਕਰਕੇ, ਤਾਂ ਆਪਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੈ। ਜਿਵੇਂ ਪਾਤਸ਼ਾਹ ਕਹਿੰਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਸੰਬਰ ਏਕੈ, ਨਾਮ ਜਪਤ ਅਗੰਤ ਅਨੇਕ। ਵੇਦ ਪ੍ਰਾਣ ਸਿਮਰਤ ਸੁਧ ਅਖਰ, ਕੀਨੇ RAM ਨਾਮ ਇੱਕ ਅੱਖਰ। ਕਿਨ ਕਾ ਏਕ, ਜਿਸ ਜੀਵ ਵਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੇ। ਕਹਿੰਦੇ ਪਰਮੇਸ਼ਰ ਵਾਹਿਗੁਰੂ ਨਾਮ ਬਾਣੀ ਦੇ ਨਾਲ ਜੇ ਕੋਈ ਜੁੜਦਾ, ਆਪਣੇ ਮਨ ਵਿੱਚ ਵਸਾਉਂਦਾ ਹੈ, ਉਹ ਜੀਵ ਦੀ ਭਾਵਿਕ ਸੋਭਾ ਦੀ ਵਡਿਆਈ ਦੀ ਕੋਈ ਮਹਿਮਾ ਕਹਿ ਨਹੀਂ ਸਕਦਾ। ਇਹ ਬਾਣੀ ਦਾ ਗੁਰੂ ਪਾਤਸ਼ਾਹ ਜੀ ਕਹਿੰਦੇ, ਮਾਨੋ ਕਿ ਇੱਕ ਇੰਨੀ ਸ਼ਕਤੀ ਵਾਲੀ ਹੈ ਵੀ ਜੇ ਕਿਣਕਾ ਵੀ ਵਸਿਆ ਆਪਣੇ ਮਨ ਦੇ ਵਿੱਚ, ਇਹਨੇ ਆਪਾਂ ਨੂੰ ਦੀਨ ਦੁਨੇ ਸੁੱਖ ਦੇ ਦੇਣੇ ਆ, ਆਪਣਾ ਜੀਵਨ ਨਿਹਾਲ ਹੋ ਜਾਣਾ। ਇਸ ਕਰਕੇ ਜਿੰਨਾ ਵੀ ਜੀਵਨ ਆਪਣੇ ਜੀਵਨ ਦੇ ਵਿੱਚ ਬਾਣੀ ਦਾ ਸਿਮਰਨ ਬੰਦਗੀ ਸੰਗਤ ਕੀਤੀ ਜਾਵੇ, ਗੁਰੂ ਪਾਤਸ਼ਾਹ ਜੀ ਕਹਿੰਦੇ ਓਨੀ ਕਰੋ, ਤਾਂ ਕਿ ਜਿਹੜਾ ਆਪਣਾ ਜੀਵਨ ਹੈ ਸਫਲਾ ਹੋ ਜਾਏ ਬਾਣੀ ਦੇ ਨਾਲ। ਗੁਰੂ ਪਾਤਸ਼ਾਹ ਜੀ ਕਹਿੰਦੇ ਜੀਵਨ ਸਫਲਾ ਹੁੰਦਾ। ਇੱਕ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਵੀ ਜਿਹੜਾ ਜੀਵ ਗੁਰੂ ਚਰਨਾਂ ਦੇ ਵਿੱਚ ਆਉਂਦਾ ਹੈ, ਇੱਕ ਅੱਖਰ ਹੀ ਮਨ ਵਿੱਚ ਵਸਾਉਂਦਾ ਹੈ ਨਾ, ਤਾਂ ਉਹਦੀ ਵੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਹਿਮਾ ਗਣੀ ਜਾਂਦੀ। ਇਸ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ, ਜੀਵਨ ਨਿਹਾਲ ਹੋ ਗਿਆ। ਅੱਖਰ ਜਿਨ੍ਹਾਂ ਦੇ ਮਨ ਵਸੇ, ਜੀਵਨ ਨਿਹਾਲ ਹੋ ਗਿਆ। ਅੱਖਰ ਜਿਨ੍ਹਾਂ ਦੇ ਮਨ ਵਸਿਆ, ਜੀਵਨ ਨਿਹਾਲ ਹੋ ਗਿਆ। ਅੱਖਰ ਜਿਨ੍ਹਾਂ ਦੇ ਮਨ ਵਸਿਆ, ਜੀਵਨ ਨਿਹਾਲ ਹੋ ਗਿਆ। ਕਰ ਜਿਨ੍ਹਾਂ ਦੇ ਮਨ ਵਸਿਆ, ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ, ਜੀਵਨ ਨਿਹਾਲ ਹੋ ਗਿਆ। ਅੱਖਰ ਜਿਨ੍ਹਾਂ ਦੇ ਮਨ ਵਸਿਆ,
ਗਿਆ ਜੀਵਨ ਜੀ ਨਿਹਾਲ ਹੋ 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 ਗਿਆ ਜੀਵਨ ਦੀ ਨਿਹਾਲ ਹੋ ਗਿਆ ਜੀਵਨ ਦੀ ਨਿਹਾਲ ਹੋ ਗਿਆ ਜੀਵਨ ਜੀ 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 ਨਿਹਾਲ ਹੋ ਗਿਆ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ ਅੱਖਰ ਜਿਨ੍ਹਾਂ ਦੇ ਮਨ ਵਸੇ ਜੀਵਨ ਨਿਹਾਲ ਹੋ ਗਿਆ ਕਰੋ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ ਕਰੋ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਜੀਵਨ ਨਿਹਾਲ ਹੋ ਗਿਆ ਗੁਰੂ ਪਾਤਸ਼ਾਹ ਜੀ ਕਹਿੰਦੇ ਕਿਣਕਾ ਵੀ ਵਸਿਆ ਉਹਦੇ ਨਾਲ ਹੀ ਜੀਵਨ ਦੀ ਜਿਹੜੀ ਆਪਣੀ ਕਹਿੰਦੇ ਸੁੱਖ ਹਾਲੀ ਆਪਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਗੁਰੂ ਨਾਨਕ ਦੇ ਜਿਹੜਾ ਘਰ ਇਹ ਦੋ ਹੀ ਕੰਮ ਕਰਦਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨੋ ਜਪ ਮਨ ਸਤਨਾਮ ਸਦਾ ਸਤਨਾਮ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਦਾ ਹੀ ਜਪਣਾ ਹੈ, ਹਰ ਵੇਲੇ ਹੀ ਜਪਣਾ ਹੈ, ਸਿਮਰਨ ਬੰਦਗੀ ਕਰਨੀ ਹੈ। ਇਹ ਨਹੀਂ ਵੀ ਆਪਾਂ ਨੂੰ ਲੋੜ ਪੈਣ ਤੇ ਸੁੱਖਾਂ ਸੁਖਣੀਆਂ ਨੇ ਆਪਾਂ ਫਿਰ ਆਪਾਂ ਪਰਮੇਸ਼ਰ ਦੀ ਬੰਦਗੀ ਕਰਨੀ ਜ਼ਰੂਰਤ ਪੈ ਗਈ, ਕੋਈ ਆਪਾਂ ਦੀ ਡਿਮਾਂਡ ਆਪਣੀ ਕੰਮ ਪੂਰਾ ਨਹੀਂ ਹੁੰਦਾ, ਫਿਰ ਆਪਾਂ ਪਰਮੇਸ਼ਰ ਨੂੰ ਚੇਤੇ ਕਰਦੇ ਆ ਨਾ। ਐਸਾ ਨਹੀਂ ਪਾਤਸ਼ਾਹ ਜੀ ਕਹਿੰਦੇ ਨਿਤ ਹੀ ਜਪੋ, ਹਰ ਵੇਲੇ ਜਪੋ, ਉੱਠਦੇ ਬਹਿੰਦੇ ਜਪੋ। ਜਿਵੇਂ ਭਗਤ ਕਬੀਰ ਜੀ ਦਾ ਬਚਨ ਹੈ ਬਾਣੀ ਦੇ ਵਿੱਚ, ਕਬੀਰ ਕਾਮ ਭਰੇ ਹਰ ਸਿਮਰੀਐ ਐਸਾ ਸਿਮਰੋ ਨਿਤ। ਜਦੋਂ ਕੰਮ ਪੈਂਦਾ ਜ਼ਰੂਰ ਤਾਂ ਆਪਾਂ ਕਿੰਨੀਆਂ ਸੁਖਣਾ ਸੁਖਦੇ, ਕਿੰਨੀਆਂ ਅਰਦਾਸਾਂ ਕਰਾਉਣੇ ਆਪਾਂ, ਬੜੇ ਗੇੜੇ ਮਾਰਦੇ ਆ। ਪਰ ਜਦੋਂ ਕੋਈ ਚੀਜ਼ ਮਿਲ ਜਾਂਦੀ ਹੈ ਫਿਰ ਕਹਿੰਦੇ ਦਾਤ ਪਿਆਰੀ ਵਿਸਰਿਆ ਦਾਤਾਰਾ ਮਰਨ ਹੀ ਜਾਣਾ ਨਾਹੀ ਮਰਨ ਵਿਚਾਰਾ। ਜਦੋਂ ਆਪਾਂ ਨੂੰ ਕੋਈ ਦਾਤ ਮਿਲ ਜਾਂਦੀ ਹੈ ਫਿਰ ਉਸ ਵੇਲੇ ਦਾਤਾ ਵਿੱਚੋਂ ਨਿਕਲ ਜਾਂਦਾ ਹੈ, ਇਕੱਲੀ ਦਾਤ ਹੀ ਰਹਿ ਜਾਂਦੀ ਹੈ। ਕੋਈ ਧੀ ਪੁੱਤਰ ਦੀ ਲੋੜ ਹੈ, ਪੂਰੀ ਕਰ ਦਿੱਤੀ, ਮਹਾਨ ਬਖਸ਼ਿਸ਼ ਕਰ ਦਿੱਤੀ। ਫਿਰ ਜਿਹੜੇ ਤਾਂ ਗੁਰਮੁਖ ਲੋਕ ਹੁੰਦੇ ਨੇ, ਜੁੜੇ ਹੁੰਦੇ ਨੇ ਗੁਰੂ ਨਾਲ, ਤਾਂ ਗੁਰੂ ਸ਼ੁਕਰਾਨਾ ਕਰਦੇ ਹੈ। ਫਿਰ ਜਿਹੜੇ ਦੂਜੇ ਲੋਕ ਹੁੰਦੇ ਨੇ, ਮਤਬਲੀ ਹੁੰਦੇ ਨੇ ਨਾ, ਉਹ ਫਿਰ ਹੋਰ ਤਰੀਕੇ ਦੇ ਨਾਲ ਹੀ ਗੁਰੂ ਨੂੰ ਫਿਰ ਭੁੱਲੀ ਜਾਂਦੇ। ਫਿਰ ਤਾਂ ਪਾਰਟੀਆਂ ਸ਼ਾਲਟੀਆਂ ਦੇ ਵਿੱਚ ਫਸ ਜਾਂਦੇ ਨੇ। ਬਹੁਤ ਲੋਕ ਐਸੇ ਨੇ ਬਥੇਰੇ, ਇੱਥੋਂ ਮੈਨੂੰ ਵੀ ਕਹਿਣਗੇ ਬਸ ਪਾਰਟੀ ਕਰ ਲਈ, ਮੈਂ ਫਿਰ ਲੋਕਾਂ ਨੂੰ ਕਹਾਂਗਾ ਜਾ ਕੇ ਬਾਬੇ ਤੋਂ ਪੁੱਛਿਆ ਦੇ ਸੀ ਨੇ,
ਮੈਨੂੰ ਵਿੱਚ ਮਨ ਖਿੱਚਦੇ ਹੋ, ਤੁਹਾਡਾ ਜੀ ਕਰਦਾ ਕਰ ਲਓ, ਮੈਨੂੰ ਕੀ ਹੈ। ਕਈ ਬਹੁਤ ਹੁੰਦੇ ਨੇ ਇਸ ਲੋਕ ਵੀ ਪਾਰਟੀ ਕਰ ਲਈ, ਮੈਂ ਤੁਹਾਡੀ ਮਰਜ਼ੀ ਭਾਈ, ਜੇ ਤਾਂ ਪਾਰਟੀ ਵਾਲੇ ਨੇ ਦਿੱਤਾ, ਤੁਹਾਨੂੰ ਪਰਮੇਸ਼ਰ ਨੇ ਦੁਨੀਆ ਨੇ ਦਿੱਤਾ ਕੋਈ ਚੀਜ਼, ਫਿਰ ਤਾਂ ਦੁਨੀਆ ਨੂੰ ਖੁਸ਼ ਕਰ ਲਓ। ਜੇ ਰੱਬ ਨੇ ਦਿੱਤਾ ਫਿਰ ਰੱਬ ਨੂੰ ਖੁਸ਼ ਕਰੋ, ਫਿਰ ਉਹਦੇ ਨਾਲ ਹੀ ਰੱਖੋ ਆਪਣਾ ਸਭ ਕੁਛ। ਕੱਲ ਨੂੰ ਕੋਈ ਫੇਰ ਬਾਅਦ ਘਾਟ ਪੈ ਗਈ, ਫਿਰ ਇੱਥੇ ਆਉਂਗੇ, ਫਿਰ ਨਹੀਂ ਇੱਥੇ ਆਉਂਗੇ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਮਨਮੁਖਾਂ ਦੀ ਦਸ਼ਾ ਐਸੀ ਦਾਤ ਮਿਲ ਗਈ ਤਾਂ ਵੀ ਟੁੱਟ ਜਾਣਾ ਉਹਨਾਂ ਨੇ, ਦਾਤ ਨਾ ਮਿਲੀ ਤਾਂ ਟੁੱਟ ਜਾਣਾ ਉਹਨਾਂ ਨੇ, ਮਿਲੀ ਨਾ ਵੀ ਟੁੱਟ ਜਾਣਾ, ਜੇ ਮਿਲ ਗਈ ਤਾਂ ਟੁੱਟ ਜਾਣਾ। ਪਰ ਰੱਬ ਦੇ ਪਿਆਰੇ ਨੇ ਉਹ ਤਾਂ ਬਸ ਉਹਦੇ ਭਾਣੇ ਵਿੱਚ ਰਹਿੰਦੇ ਆ। ਖੁਸ਼ੀ ਮਿਲ ਗਈ ਤਾਂ ਉਹਦੀ ਖੁਸ਼ੀ ਰੱਬ ਦੇ ਨਾਲ ਹੀ ਉਹਨਾਂ ਦੀ। ਇਸ ਕਰਕੇ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਆਪਣੇ ਵਰਗੇ ਲੋਕ ਜਦੋਂ ਕੋਈ ਦੁੱਖ ਤਕਲੀਫ ਹੁੰਦੀ ਉਸ ਵੇਲੇ ਫਿਰ ਵਾਹਿਗੁਰੂ ਵਾਹਿਗੁਰੂ ਕਰਦੇ ਫਿਰਦੇ ਆ, ਬਾਣੀ ਪੜ੍ਹਦੇ ਆ ਆਪਾਂ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਮਨ ਮਨੁੱਖ ਲੋਕ ਨੇ ਜਿਹੜਾ ਐਸਾ ਕੰਮ ਕਰਦੇ ਨੇ, ਦੁੱਖ ਲੱਗਿਆ ਤੋ ਰਾਮ ਨੂੰ ਪੁਕਾਰੇ, ਸੁਖਾਂ ਵਿੱਚ ਯਾਦ ਨਾ ਕਰੇ, ਲੱਗਿਆ ਤੋ ਰਾਮ ਨੂੰ ਪੁਕਾਰੇ, ਸੁਖਾਂ ਵਿੱਚ ਯਾਦ ਨਾ ਕਰੇ, ਲੱਗਿਆ ਤੋ ਰਾਮ ਨੂੰ ਪੁਕਾਰੇ, ਸੁਖਾਂ ਵਿੱਚ ਯਾਦ ਨਾ ਕਰੇ, ਲੱਗਿਆ ਤੋ ਰਾਮ ਨੂੰ ਪੁਕਾਰੇ, ਸੁਖਾਂ ਵਿੱਚ ਯਾਦ ਨਾ ਕਰੇ। ਦੁੱਖ ਲੱਗਿਆ ਤੋ ਰਾਮ ਨੂੰ ਪੁਕਾਰੇ, ਸੁਖਾਂ ਵਿੱਚ ਯਾਦ ਨਾ ਕਰੇ। ਦੁੱਖ ਲੱਗਿਆ ਤੋ ਰਾਮ ਨੂੰ ਪੁਕਾਰੇ, ਸੁਖਾਂ ਵਿੱਚ ਯਾਦ ਨਾ ਕਰੇ। ਲੱਗਿਆ ਤੋ ਰਾਮ ਨੂੰ ਪੁਕਾਰੇ, ਦੁੱਖਾਂ ਵਿੱਚ ਯਾਦ ਨਾ ਕਰੇ, ਲੱਗਿਆ ਤੋ ਰਾਮ ਨੂੰ ਪੁਕਾਰੇ, ਦੁੱਖਾਂ ਵਿੱਚ ਯਾਦ ਨਾ ਕਰੇ। ਲੱਗਿਆ ਤੋ ਰਾਮ ਨੂੰ ਪੁਕਾਰੇ, ਸੁਖਾਂ ਵਿੱਚ ਯਾਦ ਨਾ ਕਰੇ। ਲੱਗਿਆ ਤੋ ਰਾਮ ਨੂੰ ਪੁਕਾਰੇ, ਸੁਖਾਂ ਵਿੱਚ ਯਾਦ ਨਾ ਕਰੇ। ਦੁੱਖ ਲੱਗਿਆ ਤੋ ਰਾਮ ਨੂੰ ਪੁਕਾਰੇ, ਸੁਖਾਂ ਵਿੱਚ ਯਾਦ ਨਾ ਕਰੇ। ਦੁੱਖ ਲੱਗਿਆ ਤੋ ਰਾਮ ਨੂੰ ਪੁਕਾਰੇ, ਸੁਖਾਂ ਵਿੱਚ ਯਾਦ ਨਾ ਕਰੇ। ਦੁੱਖਾਂ ਵਿੱਚ ਜੀ ਯਾਦ ਨਾ ਕਰੇ, ਦੁੱਖਾਂ ਵਿੱਚ ਜੀ ਯਾਦ ਨਾ ਕਰੇ, ਦੁੱਖਾਂ ਵਿੱਚ
ਕਰੇ। ਤੂੰ ਸੁੱਖਾਂ ਵਿੱਚ ਵੀ ਯਾਦ ਨਾ ਕਰੇ। ਲੱਗਿਆ ਤੋ ਰਾਮ ਨੂੰ ਪੁਕਾਰੇ, ਦੁੱਖਾਂ ਵਿੱਚ ਯਾਦ ਨਾ ਕਰੇ। ਲੱਗਿਆ ਤੋ ਰਾਮ ਨੂੰ ਪੁਕਾਰੇ, ਦੁੱਖਾਂ ਵਿੱਚ ਯਾਦ ਨਾ ਕਰੇ। ਲੱਗੇ ਆਪੋ ਰਾਮ ਨੂੰ ਪੁਕਾਰੇ, ਦੁੱਖਾਂ ਵਿੱਚ ਯਾਦ ਨਾ ਕਰੇ। ਲੱਗੇ ਆਪੋ ਰਾਮ ਨੂੰ ਪੁਕਾਰੇ, ਦੁੱਖਾਂ ਵਿੱਚ ਯਾਦ ਨਾ ਕਰੇ। ਦੁੱਖ ਲੱਗਿਆ ਤੋ ਰਾਮ ਨੂੰ ਪੁਕਾਰੇ, ਦੁੱਖਾਂ ਵਿੱਚ ਯਾਦ ਨਾ ਕਰੇ। ਦੁੱਖ ਲੱਗਿਆ ਤੋ ਰਾਮ ਨੂੰ ਪੁਕਾਰੇ, ਦੁੱਖਾਂ ਵਿੱਚ ਯਾਦ ਨਾ ਕਰੇ। ਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਦੁੱਖ ਲੱਗਦਾ ਹੈ, ਕਾਮ ਪਰੇ ਹਰਿ ਸਿਮਰਿਆ ਐਸਾ। ਜਦੋਂ ਆਪਾਂ ਨੂੰ ਜ਼ਰੂਰਤ ਹੈ ਫਿਰ ਵੀ ਤਾਂ ਆਪਾਂ ਸਿਮਰਦੀਆਂ ਯਾਦ ਕਰਦੇ ਹਾਂ। ਜੇ ਨਿਤੀ ਸਿਮਰੀਏ ਪਰਮਾਤਮਾ ਨੂੰ, ਆਪਾਂ ਹਰ ਵਕਤ ਯਾਦ ਕਰੀਏ। ਭਗਤ ਜੀ ਫਰਮਾਨ ਕਰਦੇ ਹੈ, ਕਹਿੰਦੇ ਐਸਾ ਸਿਮਰੋ ਨਿਤ ਅਮਰਾਪੁਰ ਵਾਸਾ ਕਰੋ ਹਰ ਗਿਆ ਬੋਰਾ ਬਿਤ। ਫਿਰ ਜਿਹੜੇ ਬਿੱਤ ਪਾਉਣ ਵਾਲੇ ਆਪਣੇ ਵਿੱਚ ਕਾਮ ਕ੍ਰੋਧ ਆਦਿਕ ਨੇ ਨਾ, ਆਪਾਂ ਇਹਨਾਂ ਨੇ ਦੂਰ ਕਰ ਰੱਖਿਆ ਆਪਣੇ ਪਰਮਾਤਮਾ ਦਾ। ਇਹ ਬਿੱਤ ਦੀ ਮਤਲਬ ਹੁੰਦੀ ਹੈ ਕੋਈ ਰਸਤਾ ਵਿੱਚ ਦੀ ਹੋ ਜੇ, ਦਰਾੜ ਪੈ ਜੇ, ਹੁਣ ਉਹ ਕਹਿੰਦੇ ਆ ਬਿੱਤ ਪੈ ਗਈ। ਇਹ ਬਿੱਤ ਪਾਉਣ ਵਾਲੇ, ਦੂਰੀ ਲਿਜਾਣੀ ਕਰਨ ਵਾਲੇ ਇਹ ਨੇ। ਜਦੋਂ ਇਹ ਖਤਮ ਹੋ ਜਾਂਦੇ ਨੇ ਵਿੱਚੋਂ, ਉਹ ਜਿਹੜੀ ਬਿੱਤ ਪਈ ਹੈ ਪਰਮੇਸ਼ਵਰ ਤੋਂ ਆਪਾਂ ਦੂਰ ਹੋਏ ਹੋਏ ਆ, ਉਹ ਨੇੜਤਾ ਹੋ ਜਾਂਦੀ ਹੈ। ਗੁਰੂ ਚਰਨਾਂ ਦੇ ਆਪਾਂ ਬਸਨੀਕ ਬਣ ਜਾਂਦੇ ਆ। ਆਪਾਂ ਕਦੋਂ? ਜਦੋਂ ਆਪਾਂ ਹਰ ਵਕਤ ਹੀ ਜਪਾਂਗੇ, ਪਰਮੇਸ਼ਵਰ ਨੂੰ ਸਿਮਰਾਂਗੇ, ਯਾਦ ਕਰਾਂਗੇ, ਉਹਦੇ ਗੁਣ ਗਾਵਾਂਗੇ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਆਪਣੀ ਜਿਹੜੀ ਬਿੱਤ ਹੈ ਉਹ ਦੂਰ ਹੋ ਜਾਓ ਪਰਮੇਸ਼ਵਰ ਨੂੰ ਯਾਦ ਕਰਨ ਦੇ ਨਾਲ। ਇਸ ਕਰਕੇ ਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ, ਜਪ ਮਨ ਸਦਾ ਸਤਨਾਮ ਹਲਤ ਪਲਤ। ਇੱਥੇ ਵੀ ਧੰਨ ਧੰਨ ਹੁੰਦੀ ਹੈ, ਉਹਨਾਂ ਦੀ ਗਾਹਾਂ ਵੀ ਜੈ ਜੈਕਾਰ ਹੁੰਦੀ ਹੈ। ਜਿਹੜੇ ਪਰਮੇਸ਼ਰ ਦੀ ਨਾਮ ਬਾਣੀ ਸਿਮਰਦੇ ਹੈ, ਮੁਖ ਉਜਲਾ ਹੁੰਦਾ ਉਹਨਾਂ ਦਾ, ਉਹਨਾਂ ਦੇ ਮੁਖ ਸੋਹਣੇ ਹੁੰਦੇ ਹੈ। ਕਈ ਮਹਾਂਪੁਰਖ ਦੇਖੇ ਨਾ ਕਿਹੋ ਜਿਹੇ ਹੁੰਦੇ ਨੇ, ਬਾਬਾ ਨਸਾਲੀ ਵਰਗੇ ਦੇ ਨਾਲ ਦੇਖੋ, ਉਹਨਾਂ ਦੇ ਕਿਹੋ ਜਿਹਾ ਮੂੰਹ ਤੇ ਉਹਨਾਂ ਦਾ, ਲੋਕ ਦਰਸ਼ਨ ਕਰਨ ਜਾਂਦੇ ਹੁੰਦੇ ਉਹਨਾਂ ਦੇ। ਨਾਲੇ ਉਹਨਾਂ ਦੇ ਮੂੰਹ ਤੇ ਮੌਕੇ ਜੀਤੀਏ, ਦਰਸ਼ਨ ਕਰਨ ਜਾਂਦੇ। ਜਿਹੜੇ ਪਰਮੇਸ਼ਵਰ ਨੂੰ ਚੇਤੇ ਕਰਦੇ, ਯਾਦ ਕਰਦੇ, ਰੱਬ ਨੂੰ, ਪਾਤਸ਼ਾਹ ਜੀ ਪ੍ਰਮਾਣ ਕਰ ਰਹੇ ਨੇ, ਕਹਿੰਦੇ ਭਾਈ ਉਹਨਾਂ ਦੇ ਮੁਖ ਸੁਹਾਵਣੇ ਹੁੰਦੇ ਨੇ। ਜਿਹੜੇ ਪਰਮੇਸ਼ਵਰ ਨੂੰ ਭੁਲਾ ਦਿੰਦੇ ਨੇ ਨਾ, ਭਾਵੇਂ ਕਿੰਨਾ ਵੀ ਉਹ ਆਪਣੇ ਜ਼ੋਰ ਲਾ ਕੇ ਸੋਭਾ ਕਰਨ, ਆਪਣੇ ਮੂੰਹ ਨੂੰ ਫਵਾਉਣ, ਨਹੀਂ ਗੱਲ ਬਣਦੀ, ਸ਼ਾਂਤੀ ਨਹੀਂ ਆਉਂਦੀ। ਫਰੀਦਾ ਤੇਨਾ ਮੁਖ ਡਰਾਵਣੇ, ਜਿਨ੍ਹਾਂ ਬਸਾਰਿਓ ਇੱਥੇ ਦੁੱਖ ਘਨੇਰਿਆਂ ਅੱਗੇ ਠੌਰਨਾ। ਜਿਹੜੇ ਪਰਮੇਸ਼ਰ ਨੂੰ ਚੇਤੇ ਕਰਦੇ ਆ, ਉਹ ਮੁਖ ਧਨਤਾ ਦੇ ਯੋਗ ਹੋਇਆ ਕਰਦੇ ਆ। ਕਬੀਰ ਸੋਈ ਮੁਖ ਧਨ ਹੈ, ਜਾਂ ਮੁਖ ਕਹੀਏ ਰਾਮ। ਸਾਰ ਰਸਨਾ ਧਨ ਧਨ ਹੈ ਮੇਰੀ ਜਿੰਦੀ ਦੇ ਗੁਣ ਗਾਵੇ ਹਰ ਪ੍ਰਭ ਤੇਰੇ ਰਾਮ। ਜਿਹੜੇ ਪਰਮੇਸ਼ਰ ਦੇ ਗੁਣ ਗਾਉਂਦੀ ਹੈ ਰਸਨਾ, ਜਿਹੜਾ ਮੁਖ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਪਾਤਸ਼ਾਹ ਜੀ ਕਹਿੰਦੇ ਧਨਤਾ ਦੇ ਯੋਗ ਹੈ, ਸਲਾਂਘਾ ਦੇ ਯੋਗ ਆ। ਉਹ ਜਿਹੜੇ ਪਰਮੇਸ਼ਰ ਨਹੀਂ ਸਿਮਰਦੇ, ਨਹੀਂ ਯਾਦ ਕਰਦੇ, ਉਹਨਾਂ ਨੂੰ ਕੌਣ ਦੇਖਦਾ? ਕਿਹੜੇ ਦਰਸ਼ਨ ਕਰਦਾ? ਉਹਨਾਂ ਦੇ ਦਰਸ਼ਨ ਕਰਦਾ ਨਹੀਂ ਕੋਈ ਉਹਨਾਂ ਦੇ। ਇਸ ਕਰਕੇ ਗੁਰੂ ਪਾਤਸ਼ਾਹ ਪ੍ਰਮਾਣ ਕਰ ਰਹੇ ਨੇ, ਜਿਹੜਾ ਸਤਨਾਮ ਸਤਨਾਮ ਜਪਦਾ ਮੁਖ ਧਨ ਹੈ ਮੇਰਾ ਮੁਖ ਧਨ। ਸਤਨਾਮ ਸਤਨਾਮ ਜਪਦਾ ਧਨ
ਸਤਨਾਮ ਸਤਨਾਮ ਜਪਦਾ ਓ ਮੁਖ ਧਨ ਹੈ ਓ ਮੁਖ ਧਨ ਹੈ ਸਤਨਾਮ ਸਤਨਾਮ ਜਪਦਾ ਓ ਮੁਖ ਧਨ ਹੈ ਓ ਮੁਖ ਧਨ ਹੈ ਜਿਹੜਾ ਸਤਨਾਮ ਸਤਨਾਮ ਜਪਦਾ ਓ ਮੁਖ ਧਨ ਹੈ ਓ ਮੁਖ ਧਨ ਹੈ ਜਿਹੜਾ ਸਤਨਾਮ ਸਤਨਾਮ ਜਪਦਾ ਓ ਮੁਖ ਧਨ ਹੈ ਓ ਮੁਖ ਧਨ ਹੈ ਸਤਨਾਮ ਸਤਨਾਮ ਜਪਦਾ ਓ ਮੁਖ ਧਨ ਹੈ ਓ ਮੁਖ ਧਨ ਹੈ ਸਤਨਾਮ ਸਤਨਾਮ ਜਪਦਾ ਓ ਮੁਖ ਧਨ ਹੈ ਓ ਮੁਖ ਧਨ ਹੈ ਜਿਹੜਾ ਸਤਨਾਮ ਸਤਨਾਮ ਜਪਦਾ ਓ ਮੁਖ ਧਨ ਹੈ ਓ ਮੁਖ ਧਨ ਹੈ ਸਤਨਾਮ ਸਤਨਾਮ ਜਪਦਾ ਓ ਮੁਖ ਧਨ ਹੈ ਓ ਮੁਖ ਧਨ ਹੈ ਜਿਹੜਾ ਸਤਨਾਮ ਸਤਨਾਮ ਜਪਦਾ ਓ ਮੁਖ ਧਨ ਹੈ ਓ ਮੁਖ ਧਨ ਹੈ ਜਿਹੜਾ ਸਤਨਾਮ ਸਤਨਾਮ ਜਪਦਾ ਓ ਮੁਖ ਧਨ ਹੈ ਓ ਮੁਖ ਧਨ ਹੈ ਸਤਨਾਮ ਸਤਨਾਮ ਜਪਦਾ ਜਿਹੜਾ 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 ਸਤਨਾਮ ਸਤਨਾਮ ਜਪਦਾ ਸਤਨਾਮ ਸਤਨਾਮ ਜਪਦਾ ਸਤਨਾਮ ਸਤਨਾਮ ਜਪਦਾ ਜਿਹੜਾ ਸਤਨਾਮ ਸਤਨਾਮ ਜਪਦਾ ਜਿਹੜਾ ਸਤਨਾਮ ਸਤਨਾਮ ਜਪਦਾ ਸਤਨਾਮ ਸਤਨਾਮ ਜਪਦਾ ਜਿਹੜਾ ਸਤਨਾਮ ਸਤਨਾਮ ਜਪਦਾ ਸਤਨਾਮ ਸਤਨਾਮ ਜਪਦਾ ਤੇਰਾ ਮੁਖ ਧਨ ਹੈ ਓ ਮੁਖ ਧਨ ਹੈ ਜਿਹੜਾ ਸਤਨਾਮ ਸਤਨਾਮ ਜਪਦਾ ਓ ਮੁਖ ਧਨ ਹੈ ਓ ਮੁਖ ਧਨ ਜਿਹੜਾ ਹੈ ਸਤਨਾਮ ਸਤਨਾਮ ਜਪਦਾ ਓ ਮੁਖ ਧਨ ਹੈ ਓ ਮੁਖ ਧਨ ਹੈ ਸਤਨਾਮ ਸਤਨਾਮ ਜਪਦਾ ਓ ਮੁਖ ਧਨ ਹੈ ਓ ਮੁਖ ਧਨ ਹੈ ਜਿਹੜਾ ਸਤਨਾਮ ਸਤਨਾਮ ਜਪਦਾ ਓ ਮੁਖ ਧਨ ਹੈ ਓ ਮੁਖ ਧਨ ਹੈ ਜਿਹੜਾ ਸਤਨਾਮ ਸਤਨਾਮ ਜਪਦਾ ਓ ਮੁਖ ਧਨ ਹੈ ਓ ਮੁਖ ਧਨ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਪਰਮੇਸ਼ਰ ਦੇ ਨਾਮ ਦੀ ਬਾਣੀ ਮਾਨੋ ਕਿ ਪਰਮੇਸ਼ਰ ਦੇ ਗੁਣ ਗਾਉਂਦਾ ਉਹ ਮੁਖੜਾ ਧਨਤਾ ਦਾ ਯੋਗ ਹੈ। ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈਐ ਨਿਤ ਧਿਆਈਐ ਹਰ ਪੁਰਖ ਨਰੰਜਨ ਮਾਨੋ ਕਿ ਨਿਤ ਹੀ ਹਰ ਵਕਤ ਹੀ ਜੋ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਉਹ ਗੁਰੂ ਪਾਤਸ਼ਾਹ ਜੀ ਕਹਿੰਦੇ ਨਿਤਨੇਮ ਨਾਲ ਉਹਨਾਂ ਨੂੰ ਗੁਰੂ ਤੋਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਕਿਉਂਕਿ ਜਿਹੜਾ ਨਿਤਨੇਮ ਹੈ ਇਹਨੂੰ ਬਾਣੀ ਦੇ ਵਿੱਚ ਵੀ ਤੇ ਗੁਰੂ ਇਤਿਹਾਸ ਵਿੱਚ ਵੀ ਦੇਖ ਲਓ ਤੁਸੀਂ ਗੁਰੂ ਨਾਨਕ ਵੇਲੇ ਦਾ ਜੀਵਨ ਪੜ੍ਹੋ ਗੁਰੂ ਪਾਤਸ਼ਾਹ ਜੀ ਦਾ ਵੀ ਅੰਮ੍ਰਿਤ ਵੇਲੇ ਉੱਠਦੇ ਜਿਹੜੀ ਬਈ ਨਦੀ ਸੀ ਗੁਰੂ ਪਾਤਸ਼ਾਹ ਦੇ ਉੱਤੇ ਜਾ ਕੇ ਬਹਿੰਦੇ ਸੀਗੇ ਇਸ਼ਨਾਨ ਕਰਨਾ ਉੱਥੇ ਚੌਂਕੜਾ ਮਾਰਨਾ ਮਹਾਰਾਜ ਨੇ ਉੱਥੇ ਸਿਮਰਨ ਕਰਨਾ ਫਿਰ 10ਵੇਂ ਪਾਤਸ਼ਾਹ ਜੀ ਦਾ ਲੈ ਕੇ ਮੈਂ 10 ਗੁਰੂਆਂ ਦਾ ਜੀਵਨ ਦੇਖ ਲਓ ਤੁਸੀਂ 10ਵੇਂ ਪਾਤਸ਼ਾਹ ਨੇ ਤਾਂ ਹੱਦੇ ਕਰ ਦੀ ਕਮਾਲ ਹੀ ਕਰ ਦਿੱਤੀ ਵੀ ਪਰਿਵਾਰ ਵਿਛੋੜੇ ਦੇ ਉੱਤੇ ਮੈਂ ਮਹਾਰਾਜ ਨੇ ਆਪ ਨਿਤਨੇਮ ਕੀਤਾ ਨਿਤਨੇਮ ਦੀ ਗੁਰੂ ਪਾਤਸ਼ਾਹ ਜੇ ਨੇਮ ਹੈ ਤਾਂ ਪ੍ਰੇਮ ਹੈ ਜੇ ਨੇਮ ਹੀ ਨਹੀਂ ਆਪਣਾ ਹੈਗਾ ਕੋਈ ਨੇਮ ਹੈ ਆਪਣਾ ਕਿਸੇ ਦਾ ਕਿਸੇ ਦਾ ਹੁੰਦਾ ਕਿ ਜਿਹਦੀ ਕਿਰਪਾ ਹੁੰਦੀ ਹੈ ਮਹਾਰਾਜ ਦੀ ਨਹੀਂ ਤਾਂ ਕੁਛ ਨੂੰ ਪੁੱਛਦੇ ਬਾਣੀ ਪੜ੍ਹਦਾ ਹੁੰਦਾ ਨਿਤਨੇਮ ਕਰਦਾ ਹੁੰਦਾ ਕਹਿੰਦਾ ਕਰ ਲੈਂਦੇ ਆ ਜੀ ਜਦੋਂ ਕਰ ਲੈਂਦੇ ਆ ਵਿੱਚ ਫਿਰ ਕਹਿੰਦਾ ਮੈਂ ਤਾਂ ਫਿਰ ਫਰਕ ਆ ਥੋੜਾ ਜਿਹਾ ਕਰ ਲੈਂਦੇ ਜਿੱਥੋਂ ਕਿ ਫਿਰ ਕਦੇ ਕਦੇ ਜਿਵੇਂ ਨਿਤਨੇਮ ਕਦੇ ਹੁੰਦਾ ਕਿਤੇ ਜਿਹੜਾ ਬੰਦਾ ਕਰ ਲੈਂਦੇ ਆ ਫਿਰ ਨਹੀਂ ਜੇ ਕਹਿੰਦੇ ਕਰਦੇ ਆ ਜੀ ਹਾਂ ਉਹ ਹੁੰਦਾ ਕਈ ਪੁੱਛੀਦਾ ਮੈਂ ਪੁੱਛਦਾ ਨਾ ਉਹ ਕਹਿੰਦਾ ਕਰ ਲੈਂਦੇ ਆ ਫਿਰ ਮੈਂ ਹੱਸ ਪੈਂਦਾ ਮੈਂ ਨਹੀਂ ਗੱਲ ਨਹੀਂ
ਕਰ ਲੈਣ ਦੇ ਵਿੱਚ ਬਹੁਤ ਫਰਕ ਹੈ। ਵੀ ਕਦੇ ਕਦੇ ਕਰ ਲੈਂਦੇ ਹਾਂ ਜੀ। ਨਿਤਨੇਮ ਤਾਂ ਉਹ ਹੈ ਵੀ ਨਿਤਨੇਮ ਮੈਂ ਰਹਿ ਨਹੀਂ ਸਕਦਾ, ਜਿਵੇਂ ਅਮਲੀ ਨਾ ਅਮਲ ਤੋਂ ਰਹਿ ਨਹੀਂ ਸਕਦਾ। ਜਦੋਂ ਨਹੀਂ ਖਾਂਦਾ ਫਿਰ ਉਹਨੂੰ ਪੁੱਛ ਕੇ ਦੇਖੋ ਉਹਨੂੰ ਵੀ ਕੀ ਬਣਦੀ ਉਹਦੇ ਨਾਲ। ਉਹ ਨਿਤਨੇਮੀ ਹੁੰਦੇ ਨੇ। ਇਹ ਨਹੀਂ ਵਿੱਚ ਜੀ ਕਰ ਲਿਆ ਪੜ੍ਹ ਲਿਆ ਫਿਰ ਇਹ ਥੋੜ੍ਹਾ ਹੁੰਦਾ। ਜੇ ਗੁਰੂ ਤੋਂ ਖੁਸ਼ੀ ਲੈਣੀ ਹੈ, ਚੌਥੇ ਪਾਤਸ਼ਾਹ ਦੇ ਬਚਨ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ, ਹਰ ਨਾਮ ਧਿਆਵੈ ਉਦਮ ਕਰੈ, ਭਲ ਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਦੋਖ ਪਾਪ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਸਿੱਖ ਗੁਰੂ ਮਨ ਭਾਵੈ। ਜਿਹੜਾ ਕੋਈ ਸਾਸ ਗ੍ਰਾਸ ਗੁਰੂ ਨੂੰ ਸਿੱਖ ਦਾ ਚੰਮ ਨਹੀਂ ਪਿਆਰਾ ਹੈਗਾ। ਗੁਰੂ ਨੂੰ ਤਾਂ ਗੁਰੂ ਨੂੰ ਭਾ ਸਿੱਖ ਦੇ ਆਪਣੀ ਰਹਿਣੀ ਬਹਿਣੀ ਜੇ ਰਹਿਣੀ ਵਿੱਚ ਉਹ ਗੁਰੂ ਨੂੰ ਪਿਆਰੇ ਲੱਗਦੇ ਆ। ਇਸ ਕਰਕੇ ਜਿਹੜਾ ਨਿਤਨੇਮ ਹੈ, ਜਿੰਨੇ ਮਹਾਂਪੁਰਸ਼ ਹੁੰਦੇ ਆ, ਵੈਸੇ ਬਾਬਾ ਰੱਬ ਜੀ ਕਿਹਾ ਕਰਦੇ, ਕਹਿੰਦੇ ਭਾਈ ਨੇਮ ਜੇ ਉੱਠੋਗੇ ਨਾ ਤਾਂ ਬਾਤ ਬਣੂਗੀ। ਕਈ ਵਾਰ ਕਹਿੰਦੇ ਹਾਂ ਜਿਹੜੇ ਨਿਤਨੇਮ ਕਰਦੇ ਬੜਾ ਪ੍ਰੇਮ ਕਰਦੇ ਬਾਬਾ ਜੀ, ਭਾਵੇਂ ਨਿਤਨੇਮ ਨਹੀਂ ਕਰਦੇ ਝਾੜੂ ਮਾਰਦਾ ਫਿਰਦਾ ਤੁਰਦਾ ਸਵੇਰੇ ਸਵੇਰੇ 'ਚ, ਉਹ ਕਹਿੰਦੇ ਤੂੰ ਧੰਨ ਆ, ਕਹਿੰਦੇ ਹੁੰਦੇ ਸੀਗੇ। ਉਹ ਉੱਠਿਆ ਕਰੋ ਵੀ ਉੱਠਿਆ ਕਰੋ, ਕੋਈ ਉੱਠੇ ਨਾ ਉੱਠੇ ਮਰਜ਼ੀ ਅਗਲੇ ਦੀ। ਜਿਹੜਾ ਉੱਠ ਖੜਦਾ ਸੀ ਫਿਰ ਮਹਾਂਪੁਰਖ ਖੁਸ਼ੀ ਤਾਂ ਪ੍ਰਾਪਤ ਹੁੰਦੀ ਸੀਗੀ ਨਾ। ਇਸੇ ਕਰਕੇ ਜਿਹਨੇ ਗੁਰੂ ਦੀ ਖੁਸ਼ੀ ਲੈਣੀ ਹੈ, ਸਤਿਪੁਰਸ਼ਾਂ ਦੀ ਖੁਸ਼ੀ ਲੈਣੀ ਹੈ, ਉਹਨੂੰ ਨਿਤਨੇਮ ਤਾਂ ਜ਼ਰੂਰੀ। ਇਸ ਕਰਕੇ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ, ਜੇ ਤੇ ਖੁਸ਼ੀਆਂ ਗੁਰਾਂ ਦੇ ਕੋਲ ਲੈਣੀਆਂ, ਨੇਮ ਤੋਂ ਬਣਾ ਲੈ ਨਿਤ ਦਾ। ਖੁਸ਼ੀਆਂ ਗੁਰਾਂ ਦੇ ਕੋਲੋਂ ਲੈਣੀਆਂ, ਨੇਮ ਤੋਂ ਬਣਾ ਲੈ ਨਿਤ ਦਾ। ਖੁਸ਼ੀਆਂ ਗੁਰਾਂ ਦੇ ਕੋਲੋਂ ਲੈਣੀਆਂ, ਨੇਮ ਤੋਂ ਬਣਾ ਲੈ ਨਿਤ ਦਾ। ਖੁਸ਼ੀਆਂ ਗੁਰਾਂ ਦੇ ਕੋਲੋਂ ਨੇਮ ਤੋਂ ਬਣਾ
ਲੈ ਨਿਤ ਦਾ। ਨੇਮ ਤੂੰ ਜੀ ਬਣਾ ਲੈ ਨਿਤ ਦਾ। ਨੇਮ ਤੂੰ ਜੀ ਬਣਾ ਲੈ ਨਿਤ ਦਾ। ਖੁਸ਼ੀਆਂ ਗੋਰਾਂ ਦੇ ਕੋਲੋਂ ਲੈਣੀ ਨੇਮ ਤੂੰ ਬਣਾ ਲੈ ਨਿਤ ਦਾ। ਖੁਸ਼ੀਆਂ ਗੋਰਾਂ ਦੇ ਕੋਲੋਂ ਲੈਣੀ ਨੇਮ ਤੂੰ ਬਣਾ ਲੈ ਨਿਤ ਦਾ। ਖੁਸ਼ੀਆਂ ਗੁਰਾਂ ਦੇ ਕੋਲੋਂ ਲੈਣੀਆਂ ਨੇਮ ਤੂੰ ਬਣਾ ਲੈ ਨਿਤ ਦਾ। ਖੁਸ਼ੀਆਂ ਗੁਰਾਂ ਦੇ ਕੋਲੋਂ ਲੈਣੀਆਂ ਨੇਮ ਤੂੰ ਬਣਾ ਲੈ ਨਿਤ ਦਾ। ਜਿੱਤੇ ਖੁਸ਼ੀਆਂ ਗੁਰਾਂ ਦੇ ਕੋਲੋਂ ਲੈਣੀਆਂ ਨੇਮ ਤੂੰ ਬਣਾ ਲੈ ਨਿਤ ਦਾ। ਜਿੱਤੇ ਖੁਸ਼ੀਆਂ ਗੁਰਾਂ ਦੇ ਕੋਲੋਂ ਲੈਣੀਆਂ ਨੇਮ ਤੂੰ ਬਣਾ ਲੈ ਨਿਤ ਦਾ। ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਗੁਰੂ ਦੇ ਕੋਲੋਂ ਖੁਸ਼ੀ ਲੈਣੀ ਹੈ ਤਾਂ ਨੇਮ ਬਣਾਉਣਾ ਪੈਣਾ ਸੱਚਾ ਅਮਰ ਗੋਬਿੰਦ ਕਾ ਸੁਣ ਗੁਰ ਪਿਆਰੇ। ਸਾਧ ਸੰਗ ਮਿਲਾਪ ਕਰ ਪੰਜ ਦੂਤ ਸੰਘਾਰੇ। ਇਹ ਸੰਗਤ ਢੋਈ ਨਾ ਲੈਣ ਜੋ ਖਸਮ ਸਮੁਖ ਵਿਸਾਰੇ। ਗੁਰਮੁਖ ਮੁਖ ਉਜਲੇ ਸੱਚੇ ਦਰਬਾਰੇ। ਗੁਰੂ ਹਰਗੋਬਿੰਦ ਤੇ ਸਦ ਅੰਮ੍ਰਿਤ ਵੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕਹਿੰਦੇ ਹਰਗੋਬਿੰਦ ਗੁਰੂ ਹਰਗੋਬਿੰਦ ਸਦਾ ਧਿਆਈ ਹੈ ਸਦ ਅੰਮ੍ਰਿਤ ਵੇਲਾ। ਭਾਈ ਸਾਹਿਬ ਜੀ ਕਹਿੰਦੇ ਸੱਚਾ ਅਮਰ ਮਾਨੋ ਕਿ ਹੁਕਮ ਹੈ। ਗੁਰੂ ਦਾ ਵੀ ਸੰਗਤ ਵਿੱਚ ਮਿਲਾਪ ਕਰ। ਸੰਗਤ ਵਿੱਚ ਬਹਿ ਕੇ ਜਿਹੜੇ ਤੇ ਪੰਜ ਤੇਰੇ ਦੂਤ ਨੇ ਇਹਨਾਂ ਨੂੰ ਸ਼ਿੰਗਾਰਨਾ ਮਾਰਨਾ ਕਰ। ਜਿਹੜੇ ਮਨਮੁਖ ਲੋਕ ਨੇ ਉਹਨਾਂ ਨੇ ਕੀ ਢੋਈ ਲੈਣੇ ਸੰਗਤ ਦੇ ਵਿੱਚ। ਸੱਚਾ ਅਮਰ ਗੋਬਿੰਦ ਕਾ ਸੁਣ ਗੁਰੂ ਪਿਆਰੇ। ਸਾਧ ਸੰਗ ਮਿਲਾਪ ਕਰ ਪੰਜ ਦੂਤ ਸੰਘਾਰੇ। ਵਿੱਚ ਸੰਗਤ ਢੋਈ ਨਾ ਲੈਣ ਜੋ ਖਸਮ ਜਿਹਨੂੰ ਪਰਮੇਸ਼ਰ ਚੇਤੀ ਨਹੀਂ ਹੈਗਾ ਰੱਬ ਚੇਤੀ ਨੇ ਸੰਗਤ ਵਿੱਚ ਕਰਨਾ ਉਹਨੇ ਆ ਕੇ। ਸੰਗਤ ਵਿੱਚ ਕਰਨਾ ਕਿਉਂ ਨੇ? ਇਹ ਤਾਂ ਪ੍ਰੇਮੀ ਹੋਣਗੇ ਸ਼ਰਧਾ ਵਾਲੇ ਹੋਣਗੇ। ਇੱਥੇ ਤਾਂ ਪ੍ਰੇਮੀ ਵਾਲੇ ਹੁੰਦੇ ਨਹੀਂਗੇ। ਜੱਗ ਮੈਂ ਉਤਮ ਕਾਢੀ ਵਿਰਲੇ ਕੀ ਕਿ ਇਹ ਤਾਂ ਬਹੁਤ ਆਪਾਂ ਪਿੰਡ 'ਚ ਤਾਂ ਪੈਨੇ ਜਿਹਨੇ ਬੈਠੇ ਗੁਰੂ ਆਪਾਂ ਸੰਗਤ ਵਿੱਚ ਬੈਠੇ ਨੇ ਬਹੁਤ ਆਪਾਂ। ਇਹ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਜੱਗ ਮੈਂ ਉੱਤ ਬਿਰਲੇ ਬਿਰਲੇ ਨੇ ਟਾਵੇਂ ਟਾਵੇਂ। ਗੁਰਮੁਖ ਮੁਖ ਉਜਲੇ ਸੱਚੇ ਦਰਬਾਰੇ। ਗੁਰੂ ਹਰਗੋਬਿੰਦ ਧਿਆਈਐ ਸਦ ਅੰਮ੍ਰਿਤ ਵੇਲਾ। ਸਾਦੀ ਗੁਰੂ ਪਾਤਸ਼ਾਹ ਭਾਈ ਸਾਹਿਬ ਜੀ ਪ੍ਰਮਾਣ ਕਰਦੇ ਕਹਿੰਦੇ ਗੁਰੂ ਦਾ ਸੱਚਾ ਹੁਕਮ ਹੈ ਵੀ ਅੰਮ੍ਰਿਤ ਵੇਲੇ ਉੱਠਣਾ। ਗੁਰੂ ਪਾਤਸ਼ਾਹ ਜੀ ਆਪ ਉੱਠਦੇ ਸੀਗੇ। ਇਸ ਕਰਕੇ ਪਾਤਸ਼ਾਹ ਸਮਝਾ ਰਹੇ ਨੇ ਕਹਿੰਦੇ ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਲਤ ਮੁਖ ਉਜਲ ਹੋਈਐ ਨਿਤ ਧਿਆਈਐ ਹਰ ਪੁਰਖ ਨਿਰੰਜਨ। ਜੇ ਹਰ ਸਿਮਰਨ ਭਇਆ ਤੇ ਉਪਾਦ ਗਤ ਕੀਨੀ ਵੱਡ ਭਾਗੀ। ਇੱਥੇ ਵੱਡ ਭਾਗੀਆਂ ਦੀ ਗੱਲ ਆਉਂਦੀ ਹੈ ਨਿਤ ਦੀ। ਤਾਂ ਇਸ ਕਰਕੇ ਵੱਡ ਭਾਗੀਆਂ ਦੀ ਗੱਲ ਆਉਂਦੀ ਹੈ ਕਿ ਜਿਹੜੇ ਪਰਮੇਸ਼ਰ ਨੂੰ ਜਪਦੇ ਸਿਮਰਦੇ ਯਾਦ ਕਰਦੇ ਨੇ। ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਜਪ ਕਰਦੇ। ਜਿੱਥੇ ਪਰਮੇਸ਼ਰ ਦਾ ਸਿਮਰਨ ਹੁੰਦਾ ਬੰਦਗੀ ਹੁੰਦੀ ਹੈ ਨਾ ਉਹ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਿਰਦੇ ਉਹ ਘਰ ਕਹਿੰਦੇ ਆਦੀਆਂ ਵਿਆਦੀਆਂ ਤੋਂ ਰਹਿਤ ਹੋ ਜਾਂਦੇ ਹੈ। ਜੇ ਹਰ ਸਿਮਰਨ ਭਇਆ ਤੇ ਉਪਾਦਗਤ ਕੀਨੀ ਵੱਡ ਭਾਗੀ। ਹਰ ਜਪਣਾ ਵੱਡ ਭਾਗੀ ਜਪਦੇ ਵੱਡ ਭਾਗੀ ਸੰਗਤ ਕਰਦੇ ਹੈ। ਜਨ ਨਾਨਕ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ। ਕਹਿੰਦੇ ਗੁਰੂ ਦੀ ਮੱਤ ਹੈ ਗੁਰੂ ਦੀ ਸਿੱਖਿਆ ਹੈ। ਜੇ ਤੇ ਭਵ ਸਾਗਰ ਤੋਂ ਤਰਨਾ ਹੈ ਨਾ ਤਾਂ ਜਿਹੜਾ ਨਾਮ ਹੈ ਜਪਣੀ ਪੈਣਾ ਤੈਨੂੰ ਸਿਮਰਤਾ ਕਰਨਾ ਪੈਣੀ ਹੈ। ਇਸ ਕਰਕੇ ਉਦਮ ਕਰਕੇ ਪਰਮੇਸ਼ਰ ਦੀ ਬੰਦਗੀ ਕਰਿਆ ਕਰ। ਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ ਦੇ ਸਹਾਰੇ ਜਿਹੜਾ ਆਪਣਾ ਬੇੜਾ ਹੈ ਨਾ ਇਹ ਪਾਰ ਹੋਣਾ ਹੈ। ਤੇਰੇ ਨਾਮ ਦੇ ਸਹਾਰੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ।
ਜਿੰਦੜੀ ਦਾ ਬੇੜਾ ਮੇਰੀ ਜੀ 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 ਜਿੰਦੜੀ ਦਾ ਓ ਬੇੜਾ ਮੇਰੀ ਜੀ ਜਿੰਦੜੀ ਦਾ 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 ਦਾਤਾ ਬੇੜਾ ਮੇਰੀ ਜੀ ਜਿੰਦੜੀ ਦਾ ਨਾਮ ਦੇ ਸਹਾਰੇ ਪਾਰ ਲੰਘ ਬੇੜਾ ਮੇਰੀ ਜਿੰਦੜੀ ਦਾ ਨਾਮ ਦੇ ਸਹਾਰੇ ਪਾਰ ਲੰਘ ਬੇੜਾ ਮੇਰੀ ਜਿੰਦੜੀ ਦਾ ਨਾਮ ਦੇ ਦੁਆਰੇ ਪਾਰ ਲੰਘਿਆ ਬੇੜਾ ਮੇਰੀ ਜਿੰਦੜੀ ਦਾ ਨਾਮ ਦੇ ਦੁਆਰੇ ਪਾਰ ਲੰਘਿਆ ਬੇੜਾ ਮੇਰੀ ਜਿੰਦੜੀ ਦਾ ਤੇਰੇ ਨਾਮ ਦੇ ਸਹਾਰੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ ਤੇਰੇ ਨਾਮ ਦੇ ਸਹਾਰੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ ਇਸ ਕਰਕੇ ਪਾਤਸ਼ਾਹ ਫਰਮਾਨ ਕਰਦੇ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਨਾਲ ਜਿਹੜਾ ਆਪਣਾ ਜੀਵਨ ਹੈ ਇਹਦਾ ਨਿਰਵਾਹ ਹੋਣਾ ਹੈ, ਨਾਮ ਤੋਂ ਬਿਨਾਂ ਨਹੀਂ। ਸਤਿਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਜੇ ਹਰ ਸਿਮਰਨ ਭਇਆ ਤੇ ਉਪਾਦ ਘਟ ਕੀਨੀ ਵੱਡ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਇਹ ਗੁਰੂ ਦੀ ਮੱਤ ਹੈ, ਗੁਰੂ ਦੀ ਜਿਹੜੀ ਇਹ ਸਿੱਖਿਆ ਨਾ ਜਿਵੇਂ ਸਤਿਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭੈ ਪਵਿੱਤਰਾ ਸਤਿਗੁਰ ਕੀ ਸਤ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਿਲੜਾਇਆ ਹੋਏ ਪਾਪ ਐਸਾ ਪਾਵਨ ਜਨ ਨਾਨਕ ਸੁਖ ਘਰ ਆਇਆ ਆਪਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ ਗੁਰੂ ਮਹਾਰਾਜ ਨੇ। ਨਾਮ ਆਪਣੇ ਝੋਲੀ ਵਿੱਚ ਪਾਇਆ ਹੈ, ਪਰ ਆਪਾਂ ਲੋਕ ਨਾਮ ਤੋਂ ਪਰਮੇਸ਼ਰ ਦੀ ਬੰਦਗੀ ਤੋਂ ਦੂਰ ਜਾ ਰਹੇ ਹਾਂ। ਇਸ ਕਰਕੇ ਆਪਣਾ ਇਹ ਹਾਲ ਹੋ ਰਿਹਾ ਹੈ। ਜਿੰਨਾ ਆਪਾਂ ਦੂਰ ਜਾਵਾਂਗੇ ਨਾਮ ਤੋਂ ਟੁੱਟਾਂਗੇ ਆਪਣਾ ਇਹੀ ਹਾਲ ਰਹਿਣਾ। ਜਿੰਨਾ ਪਰਮੇਸ਼ਰ ਦੀ ਬੰਦਗੀ ਕਰਾਂਗੇ ਸਿਮਰਨ ਕਰਾਂਗੇ ਇਹਦੇ ਨਾਲ ਆਪਣਾ ਜਿਹੜਾ ਜੀਵਨ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਵਿੱਤਰ ਹੋਣਾ ਸਫਲਾ ਹੋਣਾ। ਇਹ ਤੋਂ ਬਿਨਾਂ ਨਹੀਂ ਨਾਮ ਜਪਾਂਗੇ ਤਾਂ ਲੋਕ ਅਤੇ ਪਰਲੋਕ ਸਹੇਲਾ ਹੋਣਾ। ਇੰਨੇ ਬੇਨਤੀਆਂ ਪ੍ਰਵਾਨ ਕਰਨੀਆਂ ਬੋਲਦਿਆਂ ਤੇ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਊਣਤਾਈਆਂ ਹੋ ਜਾਂਦੀਆਂ। ਗੁਰੂ ਸਾਹਿਬ ਬਖਸ਼ਣ ਯੋਗ ਨੇ। ਰਲ ਮਿਲ ਕੇ ਭੋਗ ਦਾ ਸਲੋਕ ਨੂੰ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂਗੇ ਜੀ। ਵਾਹਿਗੁਰੂ ਧੰਨ ਵਾਹਿਗੁਰੂ 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 ਨਾਮ ਜਪਿ ਚੜੇ ਸਉਤਰੇ ਪਾਰ ਓ ਸ਼ਰਧਾ ਕਰਤੇ ਪਾਰੋ ਕਾਰਨ ਹਾਰ ਸਲੋਕ
ਮਾਤਾ ਧਰਤ ਮਹਤ ਦਿਲ ਰਾਤ ਲੋਏ ਗਾਈ ਗਾਇਆ ਖੇਲੇ ਪਗਲ ਜਾਗੋ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਤੇ ਮੇਰੇ ਤੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਓ ਨਾਨਕ ਤੇ ਮੁਖ ਉਜਲੇ ਚੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਚੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਆਪ ਹਮਾਰੇ